ਪ੍ਰਧਾਨਗੀ ਮੰਡਲ ਤੇ ਦੋਸਤੋ, ਪਾਲ ਢਿੱਲੋਂ ਆਪਣੇ ਉੜਦੀਆਂ ਫੁਲਕਾਰੀਆਂ ਦਾ ਮੋਹ ਛੱਡ ਕੇ ਗਜ਼ਲ ਦੇ ਪਾਸੇ ਆਇਆ ਤੇ ਉਸ ਰੋਮਾਂਸ ਨੂੰ ਇਹਨਾਂ ਨੇ ਆਪਣੀ ਗਜ਼ਲ ਦੇ ਵਿੱਚ ਢਾਲ ਲਿਆ। ਗਜ਼ਲ ਲਿਖਣੀ ਜਿਵੇਂ ਸਾਰੇ ਪਹਿਲਾਂ ਦੱਸ ਰਹੇ ਆ ਵੀ ਔਖੀ ਨਹੀਂ, ਔਖੀ ਹੈ, ਬਹੁਤ ਔਖੀ ਹੈ, ਸੌਖੀ ਨਹੀਂ। ਇਹਨਾਂ ਨੇ ਇਹ ਜਿਹੜਾ ਇਸ ਸਫ਼ਰ 'ਤੇ ਜਿਹੜਾ ਖੰਨਿਓ ਤਿੱਖਾ ਸਫ਼ਰ ਹੈ, ਇਹ ਉਸ 'ਤੇ ਤੁਰੇ। ਇਹਨਾਂ ਨੇ ਸੋਚ ਲਿਆ ਕਿ ਮੈਂ ਇਸ ਪੰਧ 'ਤੇ ਤੁਰਦਿਆਂ ਦਸਹੱਦਿਆਂ ਤੋਂ ਪਾਰ ਜਾਣਾ ਹੈ। ਫਿਰ ਇਹ ਖੁਸ਼ਬੂ, ਖੁਸ਼ੀ, ਖੁਮਾਰੀ ਇਹਦਾ ਤਿਆਗ ਕੀਤਾ ਅਤੇ ਉਹਨੂੰ ਗਜ਼ਲ ਦੇ ਅਰਪਣ ਕਰ ਦਿੱਤਾ। ਜੰਗਲ, ਬੇਲੇ, ਝੀਲਾਂ, ਪਹਾੜ, ਝੀਲਾਂ ਇਹਨਾਂ ਦਾ ਸਫ਼ਰ ਬਣ ਗਏ। ਜਿੱਥੇ ਕਿ ਬਰਫਾਂ ਲੱਦੇ ਰੁੱਖ ਸਨ, ਇਹ ਉਹਨਾਂ ਨੂੰ ਜੱਫੀਆਂ ਪਾਉਂਦੇ ਤੁਰੇ ਗਏ ਅਤੇ ਅੱਜ ਇਸ ਮੁਕਾਮ 'ਤੇ ਪਹੁੰਚ ਗਏ ਹੈ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਹ ਇਹਨਾਂ ਦੀ ਕਿਤਾਬ ਹੈ ਜਿਹੜੀ, ਇਸ ਨੂੰ ਤੁਸੀਂ ਕਿਤੋਂ ਵੀ ਖੋਲ੍ਹ ਲਓ। ਜਿਵੇਂ ਵਾਕ ਲੈਣਾ ਹੁੰਦਾ ਹੈ ਤਾਂ ਇਸ ਤਰ੍ਹਾਂ ਉਹ ਹਰ ਜਿਹੜੀ ਇਹਨਾਂ ਦੀ ਗਜ਼ਲ ਦਾ ਹਰ ਸ਼ੇਰ ਜਿਹੜਾ ਹੈ ਬਹੁਤ ਵਧੀਆ, ਬਹੁਤ ਪਾਏਦਾਰ ਅਤੇ ਪ੍ਰਤੀਕਾਤਮਕ ਹੋਏਗਾ। ਮੈਂ ਇਹਨਾਂ ਦੇ ਦੋ ਕੁ ਸ਼ੇਰ ਤੁਹਾਨੂੰ ਦੇ ਨਾਲ ਸਾਂਝੇ ਕਰਨਾ ਚਾਹੁੰਦਾ। ਇਹ ਮੈਂ ਖੋਲ੍ਹਿਆ 34 ਸਫ਼ੇ 'ਤੇ ਆ ਗਿਆ। ਹਿਫਾਜ਼ਤ ਹੈ ਜਿਨ੍ਹਾਂ ਦੀ ਉਹ ਕਦੇ ਨਾ ਢਹਿੰਦੀਆਂ ਕੰਧਾਂ, ਉਹ ਅਜ਼ਲਾਂ ਤੱਕ ਸਲਾਮਤ ਦੇਖੀਆਂ ਮੈਂ ਰਹਿੰਦੀਆਂ ਕੰਧਾਂ। ਘਰਾਂ ਦੇ ਭੇਤ ਸਾਰੇ ਸਲਾਮਤ ਨੇ ਘਰਾਂ ਅੰਦਰ, ਜਦੋਂ ਤੱਕ ਬੰਦ ਬੂਹੇ ਬਾਰੀਆਂ ਨੇ ਕਹਿੰਦੀਆਂ ਕੰਧਾਂ। ਤੁਸੀਂ ਮਹਿਫੂਜ਼ ਹਰ ਵੇਲੇ ਇਹਨਾਂ ਦੇ ਬਾਜ਼ੂਆਂ ਅੰਦਰ, ਤੁਹਾਨੂੰ ਕੀ ਪਤਾ ਕੀ ਨੇ ਬਾਹਰੋਂ ਕਹਿੰਦੀਆਂ ਕੰਧਾਂ। ਜਦੋਂ ਕੰਧਾਂ ਤੋਂ ਕੰਧਾਂ ਦਾ ਜ਼ਰਾ ਵੀ ਤਿੜਕਿਆ ਰਿਸ਼ਤਾ, ਜ਼ਮਾਨੇ ਨੇ ਉਹ ਅੱਖੀਂ ਦੇਖੀਆਂ ਨੇ ਢਹਿੰਦੀਆਂ ਕੰਧਾਂ। ਚੜਾਈ ਦੁੱਧ ਘਿਓ ਨੇ ਲੋਰੀਆਂ ਦੇ ਨਾਲ ਕੀਤੀ ਸੀ, ਇਹ ਨਸ਼ਿਆਂ ਨੇ ਕਿਵੇਂ ਢਾਈਆਂ ਨੇ ਰੋ ਰੋ ਕਹਿੰਦੀਆਂ ਕੰਧਾਂ। ਦੇਖੋ, ਇਹ ਹੈ ਇਹਨਾਂ ਦੀ ਗਜ਼ਲ ਦੀ ਬੁਲੰਦੀ ਦਾ ਰੰਗ, ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇਹੋ ਜਿਹੀਆਂ ਗਜ਼ਲਾਂ ਦੀ ਕਿਤਾਬ ਸਾਨੂੰ ਦਿੱਤੀ ਹੈ। ਧੰਨਵਾਦ।